ਨਹੀਂ ਮੰਨਦਾ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਓਹੋ ਕੀ ਹੋ ਗਿਆ ਰੁਕ ਜਾ ਇੰਜ ਲੱਗ ਰਿਹਾ ਬਾਂਦਰ ਨੇ ਭੰਗ ਪੀ ਲਈ ਏ ਦੇ ਅਸੀਂ ਵੀ ਜਾ ਸਕਦੇ ਅਸੀਂ ਵੀ ਅੱਜ ਫਲੈਸ਼ਬੈਕ 'ਚ ਜਾਵਾਂਗੇ ਚਲੋ ਆ ਗਏ ਸ਼ਾਜ਼ੀਆ ਇਹ ਕੀ ਸੜ ਰਿਹਾ ਹੈ ਕੋਈ ਲੱਗਦਾ ਸਾਡੇ ਪਿਆਰ ਤੋਂ ਸੜ ਰਿਹਾ ਸਬਜ਼ੀ ਸੜ ਰਹੀ ਓਏ ਲੈ ਹਾਂਡੀ ਸੜ ਗਈ ਹਾਂ ਵੀ ਸੜਦੀ ਤੇ ਹਾਂਡੀ ਵੀ ਸੜ ਗਈ ਸਾਡੀ ਹੱਡੀ ਕੌਣ ਖਾਏਗਾ ਹਲੇ ਬੇਲ ਦੀ ਮੁੱਛ ਛੁੱਟ ਗਈ ਪਿਆ ਉਹਨਾਂ ਕੋਲੋਂ ਭੋਰਾ ਸਾਲਣ ਲੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਅਲਵੇਲਾ ਟੀਵੀ ਤੋਂ ਇਸ ਵੀਡੀਓ ਨੂੰ 2 ਦਿਨ ਹੋ ਗਏ ਨੇ ਆਈ ਨੂੰ ਨਵੀਂ ਵੀਡੀਓ ਹੈ ਤੇ ਵੀਡੀਓ ਦਾ ਟਾਈਟਲ ਹੈ ਮੇਨ बीवी माजी में पहुंच गए सलीम अलवेला एंड गुगा बसुरी टाइटल थोड़ा ਮੈਨੂੰ ਸਮਝ ਨਹੀਂ ਆਇਆ ਤੇ ਦੇਖਦੇ ਆ ਵੀਡੀਓ ਵੇਖ ਕੇ ਪਤਾ ਲੱਗੇਗਾ ਕਿ ਕੀ ਟਾਈਟਲ ਦਾ ਮਤਲਬ ਹੈ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਆ ਕਰੋ ਤੇ ਸਾਡੇ ਵਲੌਗਿੰਗ ਚੈਨਲ ਵਿੱਚ ਜ਼ਰੂਰ ਜਾ ਕੇ ਸਬਸਕ੍ਰਾਈਬ ਕਰ ਲਿਓ ਤੇ ਸਾਡੀਆਂ ਨਵੀਆਂ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਆਜੋ ਕਰਦੇ ਆ ਵੀਡੀਓ ਸਟਾਰਟ ਬਾਨੋ ਵੈਸੇ ਤੂੰ ਨਾ ਭਾਂਡੇ ਧੋਂਦੀ ਕਿੰਨੀ ਸੋਹਣੀ ਲੱਗਦੀ ਓਏ ਹੋਏ ਤੁਸੀਂ ਵੀ ਮਾਸ਼ਾਅੱਲਾ ਕੋਲ ਬੈਠੇ ਵੇਲੇ ਮੈਨੂੰ ਐਡੇ ਬਸੁਰੇ ਲੱਗ ਰਹੇ ਹੋ ਬਿੱਲੇ ਬੰਦਾ ਨਾਲ ਤੂੰ ਆਈ ਦਿੰਦਾ ਹੈ ਆਹੋ ਨਾਲ ਦਵਾਈ ਦਿੰਦਾ 2 ਡਿਨਰ ਸੈੱਟ ਲੈ ਕੇ ਬੈਠੀ ਆ ਗੋਗਾ ਲੱਗਾ ਲੈ ਤੇ ਫਿਰ ਕੀ ਹੋਇਆ ਵੇਖਦਾ ਤਾਂ ਪਿਆ ਨਾ ਚੱਲ ਕੁਛ ਤੇ ਕਰਦਾ ਪਿਆ ਇਹਦੇ ਨਾਲ ਕੀ ਹੱਥ ਬੜਤੀ ਕਰਾ ਦਾਂ ਤੇਰੇ ਨਾਲ ਲੈ ਇਹ ਤਾਂ ਚਾਹਤ ਦੀ ਗੱਲ ਹੈ ਨਾ ਯਾਦ ਹੈ ਨਾ ਵੇਲੇ ਪਹਿਲੇ ਵਿਆਹ ਤੋਂ ਪਹਿਲੇ ਕਿੰਨਾ ਪਿਆਰ ਕਰਦੇ ਸੋ ਤੁਸੀਂ ਬਦਲ ਓਏ ਅੱਜ ਗਏ ਵੀ ਓਨਾ ਹੀ ਆ ਤੈਨੂੰ ਭੁਲੇਖਾ ਲੱਗਦਾ ਆ ਨਹੀਂ ਤੁਸੀਂ ਬਦਲ ਇਹ ਸਾਰਿਆਂ ਦਾ ਕਹਿਣਾ ਹੈ ਸਾਰੇ ਇੱਥੇ ਕਹਿੰਦੇ ਨਾ ਲੋ ਪਿਆਰ ਨਹੀਂ ਕਰਦੇ ਓਏ ਓਨਾ ਹੀ ਆ ਜਿਹੜਾ ਤੈਨੂੰ ਪਤਾ ਕੰਮਕਾਰ 'ਚ ਵੀ ਫਿਰ ਲੱਗਣਾ ਹੁੰਦਾ ਵਾ ਬੰਦੇ ਦਾ ਕੰਮ ਹੁੰਦਾ ਬਾਹਰ ਜਾ ਕੇ ਪੈਸਾ ਕਮਾ ਕੇ ਤੇਰੇ ਹਾਰ ਸੰਘਾਰ ਦੀਆਂ ਛਾਵਾਂ ਲਿਆ ਦਿਨਾ ਹੋਰ ਮੈਂ ਕਿਹਦਾ ਪਿਆਰ ਕਰਾਂ ਤੇ ਹਾਰ ਸ਼ਿੰਗਾਰ ਮੈਂ ਕਰਦੀ ਕਦੋਂ ਵਿਆਹ ਤੋਂ ਪਹਿਲੇ ਸਗੋਂ ਇੰਨਾ ਕਰਦੀ ਸੀ ਹੁਣ ਤੇ ਮੈਂ ਬਿਲਕੁਲ ਹੀ ਨਹੀਂ ਕੁਛ ਕਰਦੀ ਇਹ ਅਜੇ ਘਟਿਆ ਤੇਰਾ ਆ ਤੇ ਘਟਿਆ ਹੀ ਏ ਇਹ ਹੈ ਤੇ ਤੂੰ ਸਾਦੀ ਆ ਤੈਨੂੰ ਤੇ ਮੈਂ ਕੱਪੜੇ ਧੋਣ ਦਾ ਕਵਾਂ ਤੂੰ ਕਹਿੰਦੀ ਖਲੋ ਜਾਓ ਮੈਨੂੰ ਜਰਾ ਮਾੜੀ ਜੀ ਸੁਰਖੀ ਲਾ ਲੈਣ ਦੋ ਨਹੀਂ ਲਾਣੀ ਹੋਰ ਤੁਸੀਂ ਲਾ ਕੇ ਖੁਸ਼ ਰਿਆ ਨਾ ਜਾਣਾ ਹੈਲੋ ਹਾਂ ਨਾ ਜਰਾ ਬੰਦਾ ਵਿਆਹਿਆ ਲੱਗਦਾ ਮੇਰੇ ਕਹਿਣ ਦਾ ਮਤਲਬ ਇਹ ਹੈ। ਚਲੋ ਵੈਸੇ ਸਹੀ ਕਹਿੰਦੇ ਆ ਮਰਦ ਹੁੰਦੇ ਸਰਾਣੇ ਦੇ ਸੱਪ ਹੀ ਆ ਉਹ ਕੀ ਹੋ ਗਿਆ ਜੀ ਹੁਣ ਤੁਸੀਂ ਬਦਲ ਗਏ ਹੋ ਬਦਲ ਗਿਆ ਮੈਂ ਮਰਾਣਾ ਲੱਗਣ ਲੱਗ ਗਿਆ ਤੈਨੂੰ ਸ਼ਾਦੀ ਤੋਂ ਪਹਿਲੇ ਕਿਹੜੇ ਦਾਅਵੇ ਕਰਦੇ ਹੋ ਕਿੰਨਾ ਕਹਿੰਦੇ ਹੋ ਜੋ ਤੂੰ ਮੈਨੂੰ ਕਹੇਂਗੀ ਉਹੀ ਮੈਂ ਕਰਾਂਗਾ ਤੇ ਹੁਣ ਜ਼ਰਾ ਜਿਹਾ ਕੰਮ ਕਹਿ ਦਿਓ ਤੇ ਫੌਰੀ ਕਹਿਣ ਲੱਗ ਪੈਂਦੇ ਹੋ ਮੈਂ ਬਾਹਰੋਂ ਥੱਕੇ ਆਇਆ ਵਾਂ ਮੈਂ ਇੰਜ ਕੀਤਾ ਮੈਂ ਉਂਝ ਕੀਤਾ ਚਲੋ ਖੈਰ ਯਾਦ ਹੈ ਨਾ ਵੇਲਾ ਜਦੋਂ ਕਿੰਨੀ ਦੇਰ ਮੇਰੇ ਇੰਤਜ਼ਾਰ 'ਚ ਬੈਠੇ ਰਹਿੰਦੇ ਸੀ ਪੱਠਿਆਂ ਦੇ ਵਿੱਚ ਬਹਿ ਕੇ ਚੱਲਦੇ ਰਹਿੰਦੇ ਸੀ ਉਹ ਮਤਲਬ ਪੱਠਿਆਂ ਦੇ ਵਿੱਚ ਬਹਿ ਕੇ ਮੇਰਾ ਇੰਤਜ਼ਾਰ ਕਰਦੇ ਰਹਿੰਦੇ ਸੀ ਯਾਰ ਫਿਰ ਇਸ਼ਕ ਇੰਤਜ਼ਾਰ ਕਰਾਉਂਦਾ ਯਾਰ ਉਹ ਵੇਲਾ ਮੈਂ ਕਿੱਦਾਂ ਭੁੱਲ ਸਕਦਾ ਬਾਨੋ ਇਸ਼ਕ 4 ਵਾਰੀ ਬੰਦਿਆਂ ਨੇ ਆ ਕੇ ਕਿਹਾ ਵੀ ਇੱਥੋਂ ਉੱਠ ਖਲੋ ਤੇ ਮੈਂ ਕਿਹਾ ਖਲੋ ਜਾਓ ਜੀ ਮੈਂ ਚੋਰੀ ਸਾਹਿਬ ਉੱਠ ਖਲੋਣਾ ਹੈ ਤੇਰੇ ਇੰਤਜ਼ਾਰ 'ਚ ਮੈਂ ਲੋਕਾਂ ਕੋ ਝਿੜਕਾਂ ਸੁਣੀਆਂ ਬਾਨੋ ਤੈਨੂੰ ਤੇ ਯਾਦ ਹੋਏਗਾ ਬਾਨੋ ਮੈਂ ਡੇਢ ਘੰਟਾ ਵੱਡੀ ਨਾਲੀ ਤੇ ਬਹਿ ਕੇ ਤੇ ਤੇਰਾ ਵੇਟ ਕਰਦਾ ਵੱਡੀ ਨਾਲ ਹਾਂਜੀ ਮੈਂ ਕਿਵੇਂ ਭੁੱਲ ਸਕਨੀ ਆ ਬਾਜੇ ਟਾਈਮ ਤੇ ਮੈਂ ਅੱਧਾ ਨਾਲੀ 'ਚ ਤੇ ਅੱਧਾ ਨਾਲੀਓਂ ਬਾਹਰ ਹੁੰਦਾ ਸੀ ਮੈਂ ਭੁੱਲ ਮਤਲਬ ਹੈ ਉੱਥੇ ਬੈਠੇ ਜਿਹੇ ਹੁੰਦੇ ਸੋ ਇਸ ਲਈ ਕਹਿ ਰਹੀ ਆ ਕੀ ਹੋ ਗਿਆ ਯਾਰ ਮੇਰਾ ਅੱਜ ਵੀ ਤੇਰੇ ਨਾਲ ਓਨਾ ਹੀ ਆ ਬਾਨੋ ਪਿਆਰ ਤੇ ਮੈਂ ਵੀ ਤੁਹਾਡੇ ਨਾਲ ਬਹੁਤ ਕਰਨੀ ਆ ਯਾਦ ਤੇ ਮੈਨੂੰ ਵੀ ਅਜੇ ਤੱਕ ਹੈ ਤੁਹਾਡਾ ਬੰਨੇ ਤੇ ਬਹਿਣਾ 골ਡਨ ਘੜੀ ਲਾ ਕੇ ਕਾਲਾ ਚਸ਼ਮਾ ਲਾ ਕੇ ਗ੍ਰੀਨ ਸੀ ਗ੍ਰੀਨ ਤੇ ਫਿਰ ਮੇਰਾ ਇੰਤਜ਼ਾਰ ਕਰ ਰਹੇ ਸੀ ਫਲੈਸ਼ਬੈਕ ਫਲੈਸ਼ਬੈਕ ਓ ਕਿਹੜਾ ਟਾਈਮ ਹੋ ਗਿਆ ਬਾਨੋ ਅਜੇ ਤੱਕ ਆਈ ਨਹੀਂ ਆ ਵੈ ਮੇਰੇ ਤੇ 100 ਕੰਮ ਅਜੇ ਬਾਕੀ ਆ ਮੈਂ ਮੱਝਾਂ ਚੋਣੀਆਂ ਵਾ ਪੱਠੇ ਪਾਉਣੇ ਆ ਗੋਇਆ ਚੁੱਕਣਾ ਵਾ ਸ਼ਾਹਣਾ ਦੀਆਂ ਲੱਤਾਂ ਘੁੱਟਣੀਆਂ ਵਾ ਉਹ ਮੇਰੀ ਥਕਾਵਟ ਲਾਉਣ ਤੋਂ ਬਗੈਰ ਤੇ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ ਅਸੀਂ ਚੰਗੇ ਆਸ਼ਿਕ ਆ ਬਾਨੋ ਦੀ ਰਾਹ ਦੇ ਵਿੱਚ ਬੈਠੇ ਆ ਵਾਹ ਬਾਨੋ ਇਹ ਕਦੋਂ ਹਿਜਰ ਦੀਆਂ ਘੜੀਆਂ ਮੁੱਕਣ ਗਈਆਂ ਮੈਂ ਤੇ ਤੇਰੀਆਂ ਰਾਹਾਂ ਵੇਖ ਕੇ ਅੱਕ ਗਿਆ ਵਾਂ ਬਸ ਮੇਰੇ ਆਖਰੀ ਸਾਹ ਬੰਦ ਹੋਣ ਤੋਂ ਪਹਿਲੇ ਬਾਨੋ ਮੈਨੂੰ ਨਜ਼ਰ ਆ ਜਾ ਬਾਨੋ ਇਹਦੇ ਵਜਾ ਮਾਰਨ ਡੈ ਪਿਆ ਹੋਏ ਗੋਗੇ ਦੀ ਸਲਵਾਰ ਉੱਡ ਜਲ ਗਈ ਆਜਾ ਬਾਨੋ ਆਜਾ ਬਾਨੋ। ਲੰਗੇ ਆਜਾ ਪਤਨ ਚਨਾ ਦਾ ਯਾਰ ਲੰਘ ਆਜਾ ਤੁਸੀਂ ਕਦੀ ਇਦਾਂ ਗਾਣਾ ਗਾਇਆ ਨਾ ਜੀ ਨਾ
ਸਾਨੂੰ ਨਹੀਂ ਆਉਂਦੇ ਗਾਣੇ। ਤਨ ਚਨਾ ਦਾ ਗੋਗਾ ਗਾ ਸਕਦਾ ਗਾਣੇ। ਆ ਜਾ ਹੋ ਹੈਂ? ਬਹੁਤਾ ਹੋ ਗਿਆ ਕੀ ਕਹਿੰਦਾ ਬਹੁਤਾ ਹੋ ਗਿਆ। ਅੱਛਾ ਵੀ ਜੁੱਤੀਆਂ ਪਵਾਉਣੀਆਂ ਸ਼ਾਹ ਹੋਣਾ ਕੋਈ ਇਹਨਾਂ ਨੇ ਹੋਰ ਗੱਲ ਕੋਈ ਨਹੀਂ ਗੀ ਚਲੋ ਅਸੀਂ ਵੀ ਰਾਵਾਂ 'ਚ ਬੈਠੇ ਆ ਲੰਘਣਾ ਤੇ ਤੇ ਰਾਹ ਵੇਖ ਲੋ ਅੱਡ 'ਚ ਬੈਠਾ ਹੈ। ਬਾਣੋ ਇੱਧਰ ਕੀ ਕਰਨ ਆਉਂਦੀ ਹੈ? ਸਾਗ ਤੋਂ ਓਹੋ ਕੀ ਹੋ ਗਿਆ? ਮੈਨੂੰ ਮਿਲਣ ਦਾ ਕਹਿ ਕੇ ਤੇ ਆਪ ਖਾਲਾ ਕੱਢਣ ਬਹਿ ਗਏ ਹੋ। ਓਏ ਇੰਨੀ ਦੇਰ ਲਾਤੀ ਯਾਰ ਕੋਈ ਕਿਹੜਿਆਂ ਵੇਲਿਆਂ ਦਾ ਬੈਠਾ ਵਾ ਕਿੱਥੇ ਦੇਰ ਲਾਤੀ? ਅਜੇ ਮੇਰੇ ਕਿੰਨੇ ਕੰਮ ਕਰਨ ਵਾਲੇ ਸੀ, ਮੈਂ ਆਪਣੇ ਸਾਰੇ ਕੰਮ ਛੱਡ ਕੇ ਆਈ ਆ। ਕਿਹੜੇ ਕੰਮ ਛੱਡ ਕੇ ਆਈਆਂ ਤੂੰ ਲੈ ਮੇਰੀਆਂ ਰੋਟੀਆਂ ਪਕਾਉਣ ਵਾਲੀਆਂ ਸੀ, ਭਾਂਡੇ ਧੋਣ ਵਾਲੇ ਸੀ, ਅਜੇ ਤਾਂ ਮੈਂ ਮੱਝ ਵੀ ਚੋਣੀ ਸੀ। ਸਾਡੀਆਂ ਰੋਟੀਆਂ ਕੌਣ ਪਕਾਏਗਾ ਸਾਡੇ ਤੇ ਚੁੱਲ੍ਹੇ 'ਚ ਪਾਣੀ ਪਿਆ ਵਾ ਓਏ ਹੋਏ ਇੱਥੇ ਮੈਨੂੰ ਤੁਸੀਂ ਹੁਣ ਦੱਸਿਆ। ਤੁਸੀਂ ਉਹ ਨਵਾਂ ਤੰਦੂਰ ਨਹੀਂ ਬਣਿਆ, ਉੱਥੋਂ ਲਵਾ ਲਓ ਨਾ ਰੋਟੀਆਂ, ਉਹ ਨਾਲ ਪਕੌੜੇ ਵੀ ਲਾਏ ਉਹਨਾਂ ਨੇ। ਬਸ ਕਰਦੇ ਸਾਰੀ ਉਮਰ ਮੈਂ ਲਿਆਕਤ ਦੀਆਂ ਰੋਟੀਆਂ ਖਾਣੀਆਂ ਵਾ ਹੁਣ ਤੂੰ ਘਰ ਆ ਕੋਈ ਵਿਆਹ ਦੀ ਗੱਲ ਚਲਾ ਆਪਣੀ ਆਏ ਹਾਏ, ਤੇ ਵਿਆਹ ਦੀ ਗੱਲ ਤੇ ਉਦੋਂ ਹੀ ਚੱਲੇਗੀ ਨਾ ਜਦੋਂ ਤੁਸੀਂ ਅੱਬੇ ਨਾਲ ਚਲਾਓਗੇ ਗੱਲ। ਨਹੀਂ ਤੇਰੇ ਨਾਲ ਵਿਆਹ ਕਰਨਾ ਕਿ ਅੱਬੇ ਨਾਲ ਕਾਹਦੀ ਮੈਂ ਗੱਲ ਚਲਾਉਣੀ ਵਿਆਹ ਤੇ ਮੇਰੇ ਨਾਲ ਹੀ ਕਰਨਾ, ਪਰ ਰਜ਼ਾਮੰਦੀ ਤੇ ਅੱਬਾ ਜੀ ਦੀ ਲੈਣੀ ਨਾ। ਅੱਬਾ ਜੀ ਨੇ ਤੁਹਾਨੂੰ ਦੱਸਣਾ ਕਦੋਂ ਵਿਆਹ ਹੋਣਾ। ਯਾਰ ਆ ਲੋਕਾਂ ਦੇ ਅੱਬੇ ਕਦੋਂ ਦੇ ਮਰ ਗਏ ਰੋਜ਼ ਪਿੰਡ ਐਲਾਨ ਹੁੰਦਾ ਚਲਾ ਗਿਆ ਇਹ ਕਿਉਂ ਨਹੀਂ ਜਾਂਦਾ ਹਾਏ ਹਾਏ, ਇਹ ਕੀ ਗੱਲ ਕਰ ਰਹੇ ਹੋ? ਮੇਰਾ ਅੱਬਾ ਤੁਹਾਡਾ ਤਾਇਆ ਵੀ ਤਾਂ ਲੱਗਦਾ। ਤੇ ਨਾਲੇ ਤੁਹਾਨੂੰ ਪਤਾ ਅਸੀਂ ਪਿੰਡ ਦੀਆਂ ਕੁੜੀਆਂ ਜਿਹੜੀਆਂ ਵਾ ਨਾ, ਅਸੀਂ ਆਪਣੀਆਂ ਮਰਜ਼ੀਆਂ ਨਹੀਂ ਕਰਦੀਆਂ। ਚਲੋ ਮੇਰੀ ਮਰਜ਼ੀ ਤੇ ਕਰ ਮੇਰੇ ਆਪਣੇ ਪਿਓ ਦੀ ਮਰਜ਼ੀ ਕਰਨੀ ਆ, ਤੇ ਸਾਡਾ ਪਿਓ ਮੰਨੇਗਾ ਤੇ ਫੇਰ ਨਾ। ਉਹ ਬਾਨੋ ਇਹ ਕਿਹੜੀ ਗੱਲ ਕਹਿਤੀ ਓ ਓਏ ਉਹ ਤਾਇਆ ਮੰਨੇ ਹੀ ਮੰਨੇ ਮੈਂ ਪੈਰਾਂ ਦੇ ਵਿੱਚ ਘੁੰਗਰੂ ਬੰਨ ਕੇ ਤੇ ਤਾਏ ਦੇ ਸਾਹਮਣੇ ਇੰਜ ਨੱਚਾਂਗਾ ਤੇ ਫਿਰ ਮੈਂ ਵੇਖਾਂਗਾ ਕਿ ਉਹ ਕਿਸ ਤਰ੍ਹਾਂ ਨਹੀਂ ਮੰਨਦਾ ਮੇਰੇ ਇਸ਼ਕ ਨਚਾਇਆ ਕਰਕੇ ਥਈਆ ਤੇਰੇ ਓਹੋ ਕੀ ਹੋ ਗਿਆ? ਰੁਕ ਜਾਓ, ਇੰਜ ਲੱਗ ਰਿਹਾ ਬਾਂਦਰ ਨੇ ਭੰਗ ਪੀ ਲਈ ਹੈ। ਨਹੀਂ, ਅੱਛਾ। ਬਾਨੋ ਕੋ ਆਪਣੇ ਦੋਸਤ ਹੋਣ ਵਾਲੇ ਨੂੰ ਇੰਜ ਆਂਦਾ ਵਾ ਕੋਈ ਦੋਸਤ ਨਹੀਂ, ਹਸਬੈਂਡ, ਸ਼ੋਹਰ, ਰਿਸ਼ਤਾ ਹੋਇਆ ਸਾਡਾ, ਵਿਆਹ ਹੋਣਾ ਹੈ। ਉਹ ਵਿਆਹ ਤੇ ਤੇਰਾ ਅੱਬਾ ਕਰੇ ਤੇ ਹੋਵੇ ਨਾ ਆਏ ਹਾਏ, ਅੱਬਾ ਕਰ ਲੇਗਾ। ਅੱਬੇ ਨੂੰ ਮਨਾਓ, ਅੱਬੇ ਨੂੰ ਕੁਛ ਐਸਾ ਕਹੋ, ਅੱਬਾ ਕਵੇ ਠੀਕ ਹੈ ਕੱਲ ਹੀ ਬਰਾਤ ਲੈ ਕੇ ਆ ਜਾ। ਨਹੀਂ ਉਹਨੂੰ ਮੈਂ ਹੁਣ ਕਿਹੜੀ ਗੱਲ ਕਹਦਾ ਅੱਬਾ ਵੀ ਆ ਤਾਇਆ ਵੀ ਆ ਕਿ ਮਾਮਾ ਕਹਿਦਾ ਉਹਨੂੰ ਫੇਰ ਮੰਨੂਗਾ ਤੁਸੀਂ ਅੱਬੇ ਨੂੰ ਕਹੋ ਕਿ ਮੈਂ ਨਾ ਜਲਦ ਮਰਨ ਵਾਲਾ ਵਾਂ, ਇਸ ਤੋਂ ਪਹਿਲੇ ਮੇਰਾ ਵਿਆਹ ਕਰਾ ਦਿਓ। ਮੇਰੇ ਵੱਲੋਂ ਤੇਰਾ ਅੱਬਾ ਮਰੇਗਾ ਮੈਂ ਕੋ ਮਰਾਂ ਤੇਰੇ ਨਾਲ ਵਿਆਹ ਕਰਨਾ ਬਹਾਨਾ ਹੀ ਪਾਣਾ ਫਿਰ। ਉਹ ਬਹਾਨਾ ਤੇਰੇ ਅੱਬੇ ਦਾ ਨਹੀਂ ਪੈ ਸਕਦਾ ਨਹੀਂ ਨਹੀਂ, ਐਸਰਾ ਨਹੀਂ ਨਾ। ਆ ਚੰਗਾ ਭਲਾ ਪਿਛਲੇ ਦਿਨਾਂ 'ਚ ਉਹਦਾ ਸਾਹ ਹਟਕਿਆ ਸੀ ਕਹਿੰਦਾ ਜੀ ਬਸ ਜੀ ਸ਼ੂਗਰ ਵੱਧ ਗਈ ਚੱਲਾ ਹੀ ਆ ਮੈਂ ਤਾਂ ਕਹਿ ਲਓ ਜੀ ਵਿਆਹ ਵੱਟਤੇ ਆ ਵਿਆਹ ਵੱਟਦੇ ਆ, ਜੇ ਅੱਬਾ ਚਲਾ ਗਿਆ ਨਾ ਤੇ ਜ਼ੇਨ 'ਚ ਰੱਖਿਓ, ਫਿਰ ਵਿਆਹ ਵੱਟਤੇ ਨਹੀਂ, ਫਿਰ ਵਿਆਹ ਲੰਮਾ ਹੀ ਗਿਆ। ਉਹ ਚੱਲ ਸਿਆਣੇ ਆਂਦੇ ਆ ਮੀਆਂ ਬੀਵੀ ਰਾਜੀ ਤੇ ਕੀ ਕਰੂਗਾ ਅੱਬਾ ਅੱਬਾ ਕੀ ਕਰੂਗਾ? ਅੱਬਾ ਵਿਆਹ ਕਰਾਏਗਾ, ਲੇਕਿਨ ਅੱਬੇ ਨੂੰ ਮਨਾਓ, ਹੈ ਅੱਬੇ ਨੂੰ ਮਨਾਓ। ਆਪਣੇ ਭਰਾ ਨੂੰ ਕਹੋ ਜਾ ਕੇ ਅੱਬੇ ਨਾਲ ਗੱਲ ਕਰੇ। ਕਰ ਲਾਂਗੇ ਗੱਲ ਤੇ ਇਹ ਆ ਵੀ ਮੈਂ ਕਹਿੰਦਾ ਵਾਂ ਵੀ ਆ ਜਿਹੜਾ ਕੀ ਆ ਜਿਹੜਾ? ਆ ਖੇਤ ਖਲਿਆਣ ਆ ਨਾ ਮੇਰੀਆਂ ਪੈਲੀਆਂ ਮੈਂ ਤੇਰੇ ਨਾਵੇਂ ਲਾਉਣਾ ਚਾਹੁੰਦਾ ਵਾਂ ਓਏ ਇਹ ਪੇਲੀਆਂ ਹਾਂ ਇਹ ਤਾਂ ਸ਼ਾਹ ਹੁਣਾਂ ਦੀਆਂ ਨਹੀਂ। ਨਹੀਂ ਲਾਉਣਾ ਤੇ ਮੈਂ ਹੀ ਆ ਨਾ ਅੱਛਾ ਜੀ, ਤੇ ਫਿਰ ਤਾਂ ਤੁਸੀਂ ਆਪਣਾ ਕੰਮ ਮੇਰੇ ਪੱਲੇ ਲਾਣਾ। ਨਹੀਂ ਕੰਮ ਨਹੀਂ ਲਾਣਾ ਇਹ ਜਦੋਂ ਇਸ਼ਕ ਦੀ ਦਾਸਤਾਨ ਵਾਸਤੇ ਆਸ਼ਕਾਂ ਦੇ ਸਾਹਮਣੇ ਕੋਈ ਕਿਸੇ ਦੀ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਹਰ ਸ਼ੈ ਮੈਂ ਤੇਰੇ ਨਾਵੇਂ ਲਾ ਦਿਆਂਗਾ ਇਹ ਆਸ਼ਕਾ ਸਾਹਿਬ ਜਿਨ੍ਹਾਂ ਦੇ ਰੱਬਾ ਜੀ ਨਾ ਮੰਨੇ ਵੀ ਉਨੀ ਦੇਰ ਮੇਰੇ ਨਾਂ ਤੇ ਕੀ ਮੈਂ ਹੀ ਨਹੀਂ ਤੇਰੇ ਨਾਂ ਲੱਗਣਾ। ਯਾਰ ਇਹ ਅੱਬੇ ਦਾ ਕੀ ਇਲਾਜ ਕਰੀਏ ਹੈ ਅੱਜ ਇਲਾਜ ਕੀ ਗੋਗੇ ਮਤਲਬ ਅੱਬੇ ਦਾ? ਅੱਜ ਗੋਗੇ ਬਾਈ ਦੀ ਲਵ ਸਟੋਰੀ ਤੇ ਬਣੀ ਵੀਡੀਓ ਨਾ। ਇੰਨੀਆਂ ਡਕੈਤੀਆਂ 'ਚ ਲੋਕਾਂ ਦੇ ਅੱਬੇ ਮਰਦੇ ਆ ਇਹਨੂੰ ਨਹੀਂ ਕੋਈ ਖੈਰ ਮਾਰਦਾ ਜ਼ਿੰਦਗੀ ਮੰਗਿਆ ਕਰੋ ਮੇਰੇ ਅੱਬੇ ਦੀ। ਅੱਛਾ ਮੇਰਾ ਅੱਬਾ ਤੁਹਾਡਾ ਵਿਆਹ ਵੀ ਤਾਇਆ, ਕਰਨਾ ਤੁਹਾਨੂੰ ਚਾਹੀਦਾ ਇੱਕੋ ਇੱਕ ਤੇ ਤੁਹਾਡਾ ਤਾਇਆ। ਬਰਲ ਬਾਨੋ ਮੈਂ ਤੈਨੂੰ ਇੱਕ ਗੱਲ ਦੱਸਦਾ ਤੇਰੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਘਰ ਆ ਜਾ ਤੇ ਬਸ ਤੂੰ ਸਾਂਭਲਾ ਆ ਕੇ ਘਰ ਬਸ ਖਤਮ ਅੱਛਾ ਜੀ, ਚਾਹੁੰਦਾ ਵਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਆਵੇ ਕਿਹੜਾ? ਕਿ ਮੈਂ ਖੇਤਾਂ 'ਚੋਂ ਕੰਮ ਕਰਦਾ ਵਾਪਸ ਆਵਾਂ ਤੇ ਤੂੰ ਆ ਕੇ ਕਵੇਂ ਵੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਨਾਲ ਮੱਖਣ ਦਾ ਪੇੜਾ ਤੇਰੇ ਵਾਸਤੇ ਰੱਖਿਆ ਆ ਤੇ ਜਾਨੋ ਮੈਂ ਇੰਜ ਕਰਕੇ ਤੁਹਾਡੇ ਹੱਥ ਹੀ ਰੱਖ ਦਵਾਂ। ਹੈਂ? ਉਹ ਤੇ ਪਕਾ ਕੇ ਤੁਹਾਡੇ ਅੱਗੇ ਰੱਖਾਂਗੀ। ਨਹੀਂ ਤੇ ਕੌਲੀਆਂ ਕਾਲੀਆਂ ਨਹੀਂ ਲਿਆਉਣੀਆਂ ਜਹੇਜ 'ਚ ਐ ਮੈਂ ਭੁੱਲ ਗਈ ਸੀ, ਕੋਲੀ ਚ ਪਾ ਕੇ ਰੱਖਾਂਗੀ। ਦਿਲ ਤੇ ਮੇਰਾ ਵੀ ਬੜਾ ਕਰਦਾ ਹੈ ਕਿ ਤੁਸੀਂ ਕੰਮ ਤੋਂ ਥੱਕੇ ਆਓ, ਥੱਕੇ ਆ ਕੇ ਮੈਨੂੰ ਕਹੋ ਖੀਰ ਪੱਕੀ ਹੈ ਤੇ ਮੈਂ ਤੁਹਾਨੂੰ ਕਹਾਂ ਕੁਝ ਹੋਰ ਖਾ ਲਓ, ਤੁਹਾਨੂੰ ਖੀਰ ਹਜ਼ਮ ਨਹੀਂ ਹੋਣੀ। ਹੈਲੋ ਇਹ ਕਿਹੜਾ ਆਸ਼ਕ ਆ ਜੀ ਜਿਹਨੂੰ ਖੀਰ ਹਜਮ ਨਹੀਂ ਹੁੰਦੀ ਨਹੀਂ ਮਤਲਬ ਮੈਂ ਗਜਰੇਲਾ ਪਕਾ ਕੇ ਰੱਖ ਲਾਂਗੀ ਤੁਹਾਡੇ ਲਈ। ਨਹੀਂ ਤੂੰ ਇਸ਼ਕ 'ਚੋਂ ਖੀਰ ਕੱਢ ਨਾ ਕੋਈ ਹੋਰ ਸ਼ੈ ਬਣਾ ਲਾ ਗਜਰੇਲਾ ਬਣਾ ਲਾ ਜ਼ਰੂਰ ਤੂੰ ਹੋਰ ਗੱਲ ਕਰਨੀ ਅੱਛਾ ਚਲੋ। ਅੱਛਾ ਤੈਨੂੰ ਬਾਨੋ ਗੱਲ ਤੇ ਇਹ ਆ ਕਿ ਮੈਨੂੰ ਤੇ ਤੇਰੇ ਨਾਲ ਬਹੁਤ ਪਿਆਰ ਆ
ਤੈਨੂੰ ਵੀ ਮੇਰੇ ਨਾਲ ਓਨਾ ਹੀ ਪਿਆਰ? ਮੈਨੂੰ ਤੁਹਾਡੇ ਨਾਲ ਬੜਾ ਪਿਆਰ ਹੈ। ਅੱਛਾ। ਹਾਂ, ਮੈਨੂੰ ਤੁਹਾਡੇ ਨਾਲ ਇੰਨਾ ਪਿਆਰ ਹੈ ਜਿੰਨਾ ਸਰੋਂ ਦੇ ਸਾਗ ਨੂੰ ਮੱਕੀ ਦੀ ਰੋਟੀ ਦੇ ਨਾਲ ਪਿਆਰ ਹੈ, ਇੰਨਾ ਮੈਨੂੰ ਤੁਹਾਡੇ ਨਾਲ ਪਿਆਰ ਹੈ। ਇਹ ਸਾਗ ਚੋਂ ਬਾਹਰ ਵੀ ਆਏਗੀ ਪਿਆਰ 'ਚ? ਮਟਨ ਕੜਾਈ ਵਾਲੀ ਗੱਲ ਕੋਈ ਨਹੀਂ ਸਾਡੇ ਪਿਆਰ 'ਚ। ਮੈਂ ਤੇ ਚਾਹਨੀ ਆ ਮੈਂ ਕੱਲ ਹੀ ਡੋਲੀ 'ਚ ਬਹਿ ਕੇ ਤੇਰੇ ਘਰ ਆ ਜਾਵਾਂ, ਪਰ ਕੀ ਕਰਾਂ, ਕਰਨਾ ਤੇ ਅੱਬੇ ਨਹੀਂ ਹੈ ਨਾ, ਪਿਆਰ ਤੇ ਮੈਂ ਤੈਨੂੰ ਬਹੁਤ ਕਰਨੀ ਆ। ਅੱਜ ਤੇ ਗੋਗਾ ਗਾਣੇ ਗਾਉਂਦੇ ਆ। ਆਹਾ ਆਹਾ ਇਹ ਕਿਹੜਾ ਗਾਣਾ ਹੈ? ਉਹਦਾ ਬਾਹਰ ਵਾਲਾ ਦਾ ਆ ਕੀ ਹਾਲ ਹੈ? ਅੱਬਾ ਜੀ ਤਾਇਆ ਜੀ ਕੀ ਕੀ ਹਾਲ? ਕਰ ਰਹੇ ਦੇ ਤੁਸੀਂ? ਖਾਦ ਪਾ ਰਹੇ ਸੀ ਨਾ ਬੱਠਿਆਂ ਦੇ। ਇਹ ਕਿਹੜੀ ਖਾਦ? ਤੁਸੀਂ ਮੇਰੀ ਗੱਲ ਸੁਣ ਲੈ ਮੁੰਡੇ, ਮੇਰੇ ਕੰਨ ਖੋਲੇ ਕੇ ਇਹਨਾਂ ਦਾ ਮੇਰਾ ਦਿਮਾਗ ਖਰਾਬ ਹੋ ਉਹ ਜਾਏਗਾ। ਤਾਇਆ ਜੀ ਉਹ ਕਹਿਣ ਡਈ ਸੀ ਵੀ ਅੱਬੇ ਦੀ ਤਬੀਅਤ ਖਰਾਬ ਆ ਤੇ ਮੇਰਾ ਤੇ ਯਕੀਨ ਕਰੋ ਦਿਲ ਹੀ ਹਿੱਲ ਗਿਆ ਸੁਣ ਕੇ ਨਾ। ਕਿਹੜਾ ਦਿਨ ਤਬੀਅਤ ਸੁਣ ਕੇ ਤੁਸੀਂ ਡਾਨੇ ਸੇ ਕਰਨ ਡੇ? ਡਾਂਸ ਨਹੀਂ ਕਰ ਰਿਹਾ ਸੀ, ਮੈਂ ਕਿਹਾ ਮੈਡੀਕਲ ਸਟੋਰ ਤੇ ਮੈਂ ਆਪਣੇ ਵੱਲੋਂ ਭੱਜ ਕੇ ਜਾ ਰਿਹਾ ਸੀ। ਮੈਂ ਕਿਹਾ ਕੁੜੀਏ ਤੂੰ ਮੇਰੇ ਸਿਰ 'ਚ ਖੇਪ ਵਾਤੀ, ਮੈਂ ਤੈਨੂੰ ਦੱਸਾਂ। ਚਲੋ ਝਾੜ ਲਓ ਤਾਇਆ ਜੀ। ਸਮਝ ਗਿਆ ਨਾ? ਐਨਾ ਕਹਿਤਾ ਲਈ ਹੈ ਜੇਮਸ ਬਾਉਂਡ ਦੀ ਕੱਤੀ ਲੱਗਣ ਡਿਆ ਤੇ ਹਮਾਰੇ ਦਾ ਮੈਨੂੰ ਪਹਿਲੇ ਪਤਾ ਸੀ ਮੇਰੇ ਭਰਾ ਦੀ ਔਲਾਦ ਸਾਰੀ ਗੰਦੀ ਨਿਕਲ ਐ ਗੜੀ ਤਾਲਾ ਦਰ ਜੀ 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 ਦੀ ਕੁਛ ਲੱਗ ਤੇ ਅੰਜੇ ਕਰਨ ਨੇ ਮੈਨੂੰ ਬਿਮਾਰ ਨੂੰ ਘਰ ਛੱਡ ਕੇ ਆ ਗਈ। ਨਹੀਂ ਮੈਂ ਤਾਂ ਦਵਾਈ ਲੈ ਚੱਲੀ ਸੀ, ਮੈਂ ਕਿਹਾ ਸੀ ਮੇਰੇ ਨਾਲ ਚੱਲੀ, ਉੱਥੋਂ ਤੱਕ ਮੈਂ ਕੱਲੀ ਕਿੰਜ ਜਾਂਦੀ। ਨਾਲ ਚੱਲੀ ਗੱਲ ਸੁਣ ਮੇਰੀ, ਮੈਂ ਤੈਨੂੰ ਦੱਸਾਂ ਤੂੰ ਕੀ ਮੇਰੀ ਕੁੜੀ ਨੂੰ ਗੱਲੇ ਗੱਲੇ ਚੋਰੀ ਚੋਰੀ ਮਿਲੇ ਤਾਂ। ਉਹ ਤਾਇਆ ਜੀ ਸਾਡੀ ਮੰਗਣੀ ਵੀ ਤੇ ਕੀਤੀ ਆ ਤੁਸੀਂ ਹੱਥੀ, ਹੁਣ ਵਿਆਹ ਕਰ ਦੋ ਬਸ। ਅਸੀਂ ਵਿਆਹ ਦਾ ਟਾਈਮ ਹੈ ਜਦੋਂ ਸਾਡੇ ਹਾਲਾਤ ਠੀਕ ਹੋਣਗੇ ਅਸੀਂ ਕਰ ਦੇਵਾਂਗੇ। ਤਾਇਆ ਜੀ ਤੁਹਾਡੇ ਵੱਲ ਵੇਖ ਕੇ ਤੇ ਲੱਗਦਾ ਤੁਹਾਡੇ ਹਾਲਾਤ ਹੌਲੀ ਹੌਲੀ ਹੋਰ ਖਰਾਬ ਹੋ ਰਹੇ, ਮੈਂ ਛੜਾ ਰਹਿ ਗਿਆ ਨਾ ਫਿਰ। ਖਬਰਦਾਰ ਤੈਨੂੰ ਮੈਂ ਦੱਸ ਦਿੱਤਾ ਐ ਗੜੀ ਹੈ ਤੂੰ ਕੀ ਚਾਹਨੀ ਆ? ਮੈਂ ਚਾਹਨੀ ਆ ਅੱਬਾ ਜੀ ਸਾਡਾ ਵਿਆਹ ਕਰ ਦਿਓ। ਇਹ ਤੂੰ ਕੀ ਕਹਿਨੀ? ਇਹਦੇ ਨਾਲ ਵਿਆਹ ਕਰਨਾ? ਹਾਂਜੀ ਇਹਦੇ ਨਾਲ ਹੀ ਕਹਿਣ ਡਈ, ਤੁਹਾਡੇ ਮੂੰਹ ਤੇ ਕਹਿਣ ਡਈ ਆ। ਚਲੋ ਠੀਕ ਆ, ਤੁਸੀਂ ਦੋਨੇ ਰਾਜ਼ੀ ਆ ਤੇ ਫਿਰ ਮੈਂ ਕੀ ਕਰ ਸਕਦਾ। ਆਓ ਘਰ ਚੱਲੀਏ। ਹੁਣ ਗੱਲ ਸੁਣ ਲੈ, ਬਹੁਤਾ ਮੇਰੇ ਸਾਹਮਣੇ ਤੇਜ਼ ਨਹੀਂ ਹੋਣਾ। ਪੁਰਾਣੇ ਗੋੜਰ ਕੇ ਨਾਲ ਨਖਸ਼ਾ ਤੇਰੇ ਪੁਰਾਣੀ ਗੋੜ ਵਰਗੀ। ਓ ਲੈ ਲੋ ਫਲੈਸ਼ਬੈਕ ਆ ਗਿਆ। ਆ ਲੈ ਬਰਤਨ ਦੇ ਫੇਰ ਹੁਣ ਧੋਣੇ ਪੈਣੇ ਨੇ। ਤੇ ਸਾਬਣ ਕਿੱਥੇ ਗਿਆ? ਕਿੱਥੇ ਗਿਆ ਸਾਬਣ? ਸਾਬਣ ਹਲ ਘੁਲ ਗਿਆ। ਖਿਆਲ ਦੇ ਵਿੱਚ ਜ਼ਿੰਦਗੀ ਤੇ ਨੰਗੀ, ਸਾਬਣ ਵੀ ਖੁਰ ਗਿਆ ਜੇ। ਚਲੋ ਕੋਈ ਨਹੀਂ, ਉਹ ਸ਼ਾਦੀ ਆ ਭਾਬੀ ਕੋ ਲੈ ਲੈਨੇ ਆ। ਆਲੂ ਮਟਰ ਪਕਾਏ ਹੋਏ ਨੇ, ਲਓ ਵੀ ਬੈਠਾ ਉਧਰ, ਮਟਰ ਪਕਾਏ ਹੋਏ ਇਹਨਾਂ ਨੇ ਇਹ ਫਲੈਸ਼ਬੈਕ ਤੇ ਜਾਣਾ। ਥੋੜਾ ਥੋੜਾ ਬਹੁਤਾ ਕਰ ਨਹੀਂ, ਮੇਰੇ ਸਹੁਰੇ ਵੀ ਆਏ ਹੋਏ ਨੇ। ਹਲੋ ਸਹੁਰੇ ਵੀ ਆਏ ਆਏ ਹਾਏ। ਸ਼ਾਦੀਆ ਹਾਂਜੀ ਅਮਾਨਤ ਜਦੋਂ ਮੀਆਂ ਬੀਵੀ ਬਹਿ ਕੇ ਇੱਕ ਦੂਸਰੇ ਨਾਲ ਦੁੱਖ ਫੋਲਦੇ ਨੇ, ਹਾਂਜੀ ਕਿਉਂਕਿ ਮੀਆਂ ਬੀਵੀ ਗੱਡੀ ਦੇ ਦੋ ਪਹੀਏ ਆ। ਕੋਈ ਸ਼ੱਕ ਨਹੀਂ। ਜ਼ਰਾ ਤੂੰ ਮੈਨੂੰ ਪੈਂਚਰ ਕਰ ਦਿੱਤਾ ਹੈ, ਹੋਰ ਗੱਲ ਕੋਈ ਨਹੀਂ। ਅੱਗ ਤੇ ਬਾਲ ਕੀ ਹੋ ਗਿਆ? ਪੈਂਚਰ। ਅੱਗ ਤੇ ਤੇਰੇ ਵਰਗੀ ਲਾਉਂਦਾ ਹੀ ਕੋਈ ਨਹੀਂ, ਤੂੰ ਤਾਂ ਖਾਨਦਾਨਾਂ ਚ ਅੱਗ ਲਵਾ ਦੇਣੀ ਹੈ। ਕੀ ਮੇਰੇ ਮਤਲਬ? ਕਹਿਣ ਦਾ ਮਤਲਬ ਹੈ ਐ ਵੇਖੋ ਲੱਗੀ ਨਾ, ਘੰਟਾਂ ਚ ਲੱਗੀ ਅੱਗ। ਮੈਂ ਕਹਿੰਦਾ ਐਸੀ ਅੱਗ ਲੱਗੀ ਹੈ ਇਹ ਕੋਈ ਵੀ ਨਹੀਂ ਬੁਝਾ ਸਕਦਾ। ਆਹੋ ਭੁੱਗਾ ਕਾਲਾ ਹੋ ਗਿਆ ਆਂਟੀ। ਆਈ ਹੋਵੇ ਸ਼ਾਜ਼ੀਆ ਨੇ ਅੱਗ। ਸ਼ਾਦੀਆ ਹਾਂਜੀ ਅੱਜ ਦੇਖ ਲੈ, ਸਾਡੀ ਸ਼ਾਦੀ ਨੂੰ ਕਿੰਨੇ ਸਾਲ ਹੋ ਗਏ ਨੇ? 2 ਸਾਲ ਤੇ ਹੋ ਹੀ ਗਏ ਨੇ। ਆਹੋ ਤਕਰੀਬਨ 2 ਸਾਲ ਹੋ ਗਏ। 2 ਸਾਲਾਂ ਦਾ ਪਤਾ ਹੀ ਨਹੀਂ ਲੱਗਾ। ਤੈਨੂੰ ਪਤਾ ਹੈ ਕਿ ਤੈਨੂੰ ਜਿੱਤਣ ਵਾਸਤੇ ਮੈਨੂੰ ਕਿੰਨੀ ਜਹਿਦ ਕਰਨੀ ਪਈ ਹੈ। ਮੈਂ ਤੇਰੇ ਪਿੰਡ ਜਾਂਦਾ ਹੁੰਦਾ ਸਾਂ ਤੇ ਮੈਨੂੰ ਹਮੇਸ਼ਾ ਕਾਲਾ ਕੁੱਤਾ ਪੈ ਜਾਂਦਾ ਸੀ। ਆਹੋ ਵੈਸੇ ਕਾਲਾ ਕੁੱਤਾ ਹੈ ਕੌਣ ਸੀ? ਇਹ ਕਾਲਾ ਕੁੱਤਾ ਮੈਨੂੰ ਕੀ ਪਤਾ, ਪਿੰਡ 'ਚ ਫਿਰਦਾ ਸੀ। ਆਹੋ ਕੋਈ ਸੀਗਾ ਕਾਲਾ ਕੁੱਤਾ ਉੱਥੇ, ਆਹੋ। ਉਹ ਮੈਨੂੰ ਲਾਜ਼ਮੀ ਪੈਂਦਾ ਸੀ। ਮੈਂ ਉਹ ਵੇਲਾ ਕਿਵੇਂ ਭੁੱਲ ਸਕਨੀ ਆ? ਹਾਏ ਅੱਗੇ ਅੱਗੇ ਤੂੰ ਤੇ ਪਿੱਛੇ ਪਿੱਛੇ ਕੁੱਤੇ, ਨਾ ਤੇਰਾ ਪਤਾ ਲੱਗਦਾ ਸੀ ਨਾ ਨਾ ਕੁੱਤਿਆਂ ਦਾ। ਉਹ ਮੈਂ ਲੋਕੇਸ਼ਨ ਲਾਈ ਹੁੰਦੀ ਸੀ, ਕੁੱਤੇ ਮੈਨੂੰ ਲੈ ਜਾਂਦੇ ਸੀ ਉਸ ਜਗ੍ਹਾ ਤੇ। ਲੇਕਿਨ ਪਹਿਲੇ ਤੇ ਮੈਂ ਡਰ ਗਿਆ ਸੀ। ਕਿਉਂ? ਮੈਂ ਕਿਹਾ ਤੇਰੇ ਭਰਾਵਾਂ ਨੇ ਮੈਨੂੰ ਰਿਸ਼ਤਾ ਨਹੀਂ ਦੇਣਾ, ਜਿੱਡੇ ਉਥਰੇ ਨੇ ਨਾ ਮੈਨੂੰ ਉਹਨਾਂ ਨੇ ਮਾਰ ਮੂਰ ਦੇਣਾ। ਇੱਕ ਤੇ ਉਹ ਜਿਹੜਾ ਬਹੁਤਾ ਹੀ ਤੇਰਾ ਅਥਰਾ ਛੋਟਾ ਨਿੱਕਾ ਭਰਾ ਨੀ, ਜਿਹੜਾ ਸਭ ਤੋਂ ਛੋਟਾ ਹੈ, ਉਹੀ ਗੱਲ। ਉਹਨੂੰ ਮੈਂ ਚਾਕਲੇਟਾਂ ਲੈ ਕੇ ਦਿੱਤੀਆਂ ਤੇ ਕਹਿੰਦਾ ਮੈਂ
ਤੈਨੂੰ ਰਿਸ਼ਤਾ ਦਿੱਤਾ ਸੱਚੀ ਹਾਂ ਤੈਨੂੰ ਯਾਦ ਹੈ ਸ਼ਾਦੀਆ ਕੀ ਜਦੋਂ ਬੰਨੇ ਤੇ ਤੂੰ ਜਾ ਰਹੀ ਸੀ ਹਾਂ ਤੇ ਮੈਂ ਤੇਰੇ ਪਿੱਛੇ ਪਿੱਛੇ ਹੀ ਕਹਿੰਦਾ ਆ ਰਿਹਾ ਸਾਂ ਕੀ ਅੱਜ ਤੇ ਦੋਨਾਂ ਦਾ ਫਲੈਸ਼ਬੈਕ ਹੀ ਚੱਲੂਗਾ ਲੱਗਦਾ ਮੇਰੀ ਗੱਲ ਤੇ ਸੁਣ ਸੁਣਾਓ ਮੈਂ ਇੰਨਾ ਪੈਂਡਾ ਕਰਕੇ ਸਿਰਫ ਤੈਨੂੰ ਪਿੰਡ 'ਚ ਮਿਲਣ ਆਣਾ ਮੈਨੂੰ ਕੀ ਪਤਾ ਕਿ ਤੂੰ ਮੈਨੂੰ ਮਿਲਣ ਆਣਾ ਹੈ ਜਾਂ ਪਿੰਡ 'ਚ ਚੂਚੇ ਵੇਚਣ ਆਣਾ ਹੈ ਚੂਚ ਐ ਨਾ ਗੱਲ ਕਰ ਸ਼ਾਜ਼ੀਆ ਮੇਰੀ ਅੱਖਾਂ 'ਚ ਵੇਖ ਤੇਰੇ ਲਈ ਕਿੰਨੀ ਮੁਹੱਬਤ ਹੈ ਹਾਏ ਅੱਲਾ ਤੈਨੂੰ ਤੇ ਯਰਕਾਨ ਹੈ ਇਹ ਜਰਕਾਨ ਤੇਰੇ ਪਿਆਰ ਦਾ ਹੈ ਇਹ ਵਿਆਹ ਤੋਂ ਬਾਅਦ ਹੀ ਠੀਕ ਹੋਏਗਾ ਮੇਰੇ ਨਾਲ ਵਿਆਹ ਕਰਾ ਲਾ ਸ਼ਾਜ਼ੀਆ ਤੈਨੂੰ ਸ਼ਾਇਦ ਪਤਾ ਨਹੀਂ ਹੈ ਮੇਰੇ ਭਰਾ ਬੜੇ ਅਥਰੇ ਨੇ ਉਹਨਾਂ ਦਾ ਇੰਤਜ਼ਾਮ ਮੈਂ ਕਰ ਲਿਆ ਕੀ ਮੈਂ ਉਹਨਾਂ ਦੇ ਪੈਰੀ ਪੈ ਜਾਵਾਂਗਾ ਉਹਨਾਂ ਦੇ ਪੈਰੀ ਪੈ ਜਾਂ ਪਾਵੇ ਹੱਥ ਜੋੜ ਉਹਨਾਂ ਨੇ ਨਹੀਂ ਮੰਨਣਾ ਮੰਨਣਾ ਕਿਦਾਂ ਨਹੀਂ ਜਦੋਂ ਮੈਂ ਬੱਟ ਕੜਾਈ ਤੇ ਦੋਵਾਂ ਦੀ ਦਾਵਤ ਕੀਤੀ ਉਹਨਾਂ ਦਾ ਪਿਓ ਵੀ ਮੰਨੇਗਾ ਹੈ ਹਾਂ ਸ਼ਾਜ਼ੀਆ ਮੈਂ ਯਕੀਨ ਕਰ ਤੈਨੂੰ ਮਿਲਣ ਆਣਾ ਇਹ ਪਿੰਡ ਤੇ ਮੈਨੂੰ ਕੁੱਤੇ ਪੈ ਜਾਂਦੇ ਨੇ ਮੈਨੂੰ ਹਰ ਬੰਦਾ ਪੁੱਛਦਾ ਉਹ ਤੂੰ ਕਿੱਧਰ ਫਿਰ ਰਿਹਾ ਤੇ ਮੈਂ ਕੀ ਜਵਾਬ ਦਿਆਂ ਉਹ ਮੈਂ ਚਾਹੁੰਦਾ ਕਿ ਮੈਂ ਤੇਰੇ ਪਿੰਡ ਆਵਾਂ ਮੈਨੂੰ ਵੀ ਅਗਲੇ ਕਹਿਣ ਓਏ ਪਿੰਡ ਦਾ ਜਵਾਈ ਆ ਗਿਆ ਓਹੋ ਮੇਰੀ ਗੱਲ ਤੇ ਸੁਣ ਲੈ ਮੈਂ ਸ਼ਾਜ਼ੀਆ ਨਹੀਂ ਸੁਣਦੀ ਸ਼ਾਜ਼ੀਆ ਆਪਣੇ ਭਰਾਵਾਂ ਨੂੰ ਮਨਾ ਮੈਂ ਤੇਰੇ ਬਗੈਰ ਨਹੀਂ ਹੋ ਰਹਿ ਸਕਦਾ ਭਈ ਮੇਰੇ ਭਰਾ ਬੜੇ ਜ਼ਾਲਮ ਨੇ ਉਹਨਾਂ ਦਾ ਇੰਤਜ਼ਾਮ ਮੈਂ ਕਰ ਲਿਆ ਕੀ ਮੈਂ ਉਹਨਾਂ ਦੀਆਂ ਲੱਤਾਂ ਹੀ ਇਸ ਕਿਸਮ ਦੀਆਂ ਕੁੱਟਣੀਆਂ ਨੇ ਉਹਨਾਂ ਦਾ ਪਿਓ ਵੀ ਮੰਨੇਗਾ ਇਸ ਗੱਲੋਂ ਤੇ ਤੂੰ ਵਾਕਈ ਬੜਾ ਅਥਰਾ ਹੈ ਅਜੇ ਤੂੰ ਮੇਰਾ ਅਥਰਾਪਨ ਵੇਖਿਆ ਹੀ ਨਹੀਂ ਮੈਂ ਸਿਰ 'ਚ ਤੇਲ ਪਾ ਕੇ ਤੇਰੇ ਭਰਾਵਾਂ ਦੀ ਇਸ ਕਿਸਮ ਦੀ ਚੰਪੀ ਕਰਨੀ ਹੈ ਤੇ ਉਹਨਾਂ ਦੇ ਆਪੇ ਜ਼ਿਹਨ 'ਚ ਆ ਜਾਣਾ ਕਿ ਸਾਡੀ ਜਵਾਨ ਭੈਣ ਵਿਆਹਣ ਵਾਲੀ ਹੈ ਕਿੱਥੇ ਵਿਆਹੀਏ ਸੱਚੀ ਹਾਂ ਹਾਏ ਸਦਕੇ ਤੂੰ ਮੈਨੂੰ ਪਿਆਰ ਕਰਨੀ ਹੈ ਕਿ ਨਹੀਂ ਨਾ ਕਰ ਹੈ ਹਾਲ ਇੱਧਰ ਹੀ ਗਾਣਾ ਹੈ ਹਾਏ ਹਾਏ ਗਾਣਾ ਚੱਲ ਰਿਹਾ ਇਹ ਹੁਣ ਹੀ ਲੱਗਦੀ ਆ ਹਲੋ ਚਲੋ ਆ ਗਏ ਸ਼ਾਜ਼ੀਆ ਇਹ ਕੀ ਸੜ ਰਿਹਾ ਹੈ ਕੋਈ ਲੱਗਦਾ ਸਾਡੇ ਪਿਆਰ ਤੋਂ ਸੜ ਰਿਹਾ ਸਬਜੀ ਸੜ ਰਹੀ ਹਾਏ ਲਾ ਹਾਂ ਨਹੀਂ ਸੜ ਗਈ ਸਾਲਨ ਸੜ ਗਿਆ ਸਾਲਨ ਸੜ ਗਿਆ ਹੁਣ ਕੀ ਹਾਂਡੀ ਵੀ ਸਾਡੇ ਤੇ ਸੜ ਗਈ ਏ ਸੜ ਗਏ ਸਾਰੀ ਦੁਨੀਆ ਵੀ ਸੜਦੀ ਤੇ ਹਾਂਡੀ ਵੀ ਸੜ ਗਈ ਸਾਡੀ ਹਾਂਡੀ ਕੌਣ ਖਾਏਗਾ ਹਲੇ ਬੇਲ ਦੀ ਮੁੱਛ ਛੁੱਟ ਗਈ ਪਿਆ ਤੂੰ ਉਹਨਾਂ ਕੋਲੋਂ ਭੋਰਾ ਸਾਲਨ ਲੈ ਲੈਨੇ ਆ ਆ ਜਾ ਉਹ ਇਹ ਵੀ ਹੈ ਆ ਵੇ ਜਾ ਚਲੋ ਰੋਟੀ ਤੇ ਖਾਣੀ ਹੈ ਨਾ ਉਹ ਸਾਬਣ ਲੈਣੇ ਤੇ ਹਾਂਡੀ ਲੈਣਗੇ ਉਹ। ਓਏ ਹੋਏ ਕੀ ਹੋਇਆ ਸੜ ਗਈ ਤੇ ਕੀ ਰੋਟੀ ਤੇ ਖਾਣੀ ਹੈ ਨਾ ਅਸੀਂ ਬਸ ਨਸੀਬਾਂ 'ਚ ਨਹੀਂ ਸੀ ਹਾਂ ਜੀ ਨਹੀਂ ਸੀ ਆਏ ਤੁਸੀਂ ਚੌਧਰੀ ਸਾਹਿਬ ਅੱਜ ਗਏ ਨਹੀਂ ਪੈਲੀਆਂ 'ਚ ਚੌਧਰੀ ਸਾਹਿਬ ਪੈਲੀਆਂ ਚੋਂ ਹੀ ਆਏ ਆ ਤੁਸੀਂ ਕਿੱਧਰੋਂ ਆ ਰਹੇ ਹੋ ਅਸੀਂ ਅਸੀਂ ਉਹ ਆ ਜਿਹੜਾ ਕਿਚਨ ਨਹੀਂ ਇੱਥੇ ਹਾਂਡੀ ਪਕਾ ਰਹੇ ਸੀ ਕਾਟੀ ਹਾਂਡੀ ਤੁਹਾਡੀ ਤੁਹਾਨੂੰ ਆਵਾਜ਼ ਤਾਂ ਨਹੀਂ ਆਈ ਹਾਂਡੀ ਪਕਾਉਣ ਦੀ ਨਹੀਂ ਨਹੀਂ ਬੜੀ ਸਮੂਥ ਆਂਦੀ ਸੈਲੈਂਡ ਤੇ ਲਾ ਕੇ ਪਕਾਈ ਸੀ ਸਾਇਲੈਂਟ ਕੀ ਲਾਉਣੀ ਹੈ ਬਸ ਯਾਰ ਤੇ ਤੁਸੀਂ ਮੂੰਹ ਬੜਾ ਥੱਲੇ ਸੋਈ ਵਰਗਾ ਮੂੰਹ ਹੋਇਆ ਤੇ ਹੈਲੋ ਇਹ ਭਾਂਡੇ ਧੋਣ ਵਾਲਾ ਸਾਬਣ ਹੈਗਾ ਕੁੱਤਿਆ ਉਹਦਾ ਮੂੰਹ ਨਹੀਂ ਧੋਈਦਾ ਅਗਰ ਨਹੀਂ ਮੂੰਹ ਧੋਈਦਾ ਅੱਗੇ ਵੇਖ ਕੀ ਹਾਲ ਕਰ ਲਿਆ ਈ। ਧੋਣੇ ਅਸੀਂ ਭਾਂਡੇ ਹੀ ਆ ਸਾਡਾ ਨਾ ਸਾਬਣ ਰੋੜ ਗਿਆ ਸਾਡੀ ਸਾਡੀ ਸੜ ਗਈ ਅਸੀਂ ਠੇਕਾ ਲਿਆ ਤੁਹਾਡੇ ਸਾਬਣ ਦਾ ਚਲੋ ਮਾਸਾ ਸਾਬਣ ਦੇਣ ਲੱਗਿਆ ਕੀ ਹੋ ਜਾਣਾ ਆ ਅੱਛਾ ਗੱਲ ਸੁਣੋ ਤੂੰ ਭਰਾ ਹੈ ਮੇਰਾ ਛੋਟਾ ਭਰਾ ਹੈ ਯਾਰ ਸਾਬਣ ਮੰਗਣ ਵਾਲੀ ਭਰਾ ਹੀ ਸੀ ਮੈਂ ਕੀ ਸੀ ਉਹ ਗੱਲ ਜਰੀ ਦੀ ਉਹ ਮੇਰੀ ਮਾਂ ਵਰਗੀ ਭੈਣ ਵਰਗੀ ਧੀ ਵਰਗੀ ਆ ਹਾਂਜੀ ਜੀ ਆਈ ਕੋ ਸਾਲਣ ਪਿਆ ਪੂਰਾ ਸਾਲ ਕੀ ਗੱਲ ਹੈ ਉਹ ਹਾਂਡੀ ਪਕਾਉਂਦਾ ਸੀ ਗੱਲਾਂ ਗੱਲਾਂ ਜਾਂਡੀ ਸੜ ਗਈ ਸਾਡੀ ਸੜ ਗਈ ਹਾਂਡੀ ਤੇਰੇ ਵਰਗੀ ਹੋ ਗਈ ਥੱਲੋਂ ਹੈਲੋ ਬਾਨੋ ਜੀ ਲੱਗਦਾ ਵੀ ਇਹ ਜਿਹੜਾ ਤੂੰ ਖਿਆਲ ਵੇਖਣ ਰਹੀ ਸੀ ਨਾ ਇਹ ਵੀ ਗੱਲ ਹੋਈ ਏ ਇਹਨਾਂ ਨਾਲ ਵੀ ਆ ਤਾਂ ਠੀਕ ਹੈ ਨਾ ਸਾਬਣ ਦੇ ਦੇਣ ਤੇ ਸਾਲਨ ਲੈ ਲੈਣ ਚਲੋ ਮੁੱਕ ਲਓ ਆ ਤੁਸੀਂ ਭਾਂਡੇ ਧੋਣ ਵਾਲਾ ਸਾਬਣ ਸਾਨੂੰ ਦੇ ਦਿਓ ਅਸੀਂ ਕੌਲੀ ਸਾਲਨ ਤੁਹਾਨੂੰ ਦੇ ਦਿੰਨੇ ਆ ਮੁੱਕ ਲੋ ਯਾਰ ਸਾਡਾ ਸਾਬਣ ਮੁੱਕਿਆ ਭਾਈ ਪਹਿਲੇ ਹੀ ਮੁੱਕਿਆ ਸਾਡਾ ਵੀ ਸਾਲਨ ਮੁੱਕਿਆ ਆ ਅਸੀਂ ਕਿਹੜਾ ਕਿਤੇ ਪਾਈ ਆ ਸਾਲਨ ਤੇ ਜੀ ਅਸੀਂ ਕਿੰਨਾ ਕੁ ਕਿਤੇ ਪਕਾਉਂਦੇ ਆ ਤੁਹਾਨੂੰ ਪਤਾ ਹੀ ਤੇ ਹੈਗਾ ਤੇ ਤੁਸੀਂ ਦੋ ਜੀਓ ਕਿਤੇ ਕਿੰਨਾ ਕੁ ਸਾਬਣ ਖਾ ਲੈਣਾ ਹਾਂ ਸਾਬਣ ਨਹੀਂ ਖਾਣਾ ਹਾਂ ਅਸੀਂ ਸਾਬਣ ਨਾਲ ਭਾਂਡੇ ਧੋਣੇ ਆ ਤੁਸੀਂ ਦੇਣਾ ਨਾ ਦੋ ਉਹ ਸੜਿਆ ਸਾਲਨ ਪਿਆ ਹੈ ਨਹੀਂ ਸਾਡੇ ਕੋਲ ਤੂੰ ਤਾਂ ਸੜਿਆ ਵੀ ਖਾ ਲੈਣਾ ਖਾ ਲਾ ਮੈਂ ਕੋ ਖਾ ਲੈਣਾ ਸੜਿਆ ਵੀ ਗੱਲ ਇਹ ਵੇ ਨਹੀਂ ਤੁਹਾਡੀ ਭਾਬੀ ਜੀ ਸੁਦਾ ਕਿੱਥੇ ਗਈ ਸੀ ਤੁਸੀਂ ਸਾਲਨ ਸਾੜ ਲਿਆ ਜੀ
ਮੈਂ ਬਸ ਮੈਂ ਲੱਕੜੀਆਂ ਲਾ ਰਹੀ ਸਾਂ ਗਾਣੇ ਨੱਚਣ ਦੀ ਤੁਸੀਂ ਤੁਹਾਡਾ ਦਿਮਾਗ ਕਿੱਥੇ ਤੁਸੀਂ ਸਾਬਣ ਹੀ ਖੋਰ ਲਿਆ ਬਾਨੋ ਜਰਾ ਨਾ ਗਈ ਸੀ ਕਿਤੇ ਤੇ ਉਹਦੀ ਵਜ੍ਹਾ ਤੋਂ ਸਾਬਣ ਰੁੜ ਗਿਆ ਬਈ ਗੱਲ ਇਹ ਵੇ ਕਿ ਸਾਬਣ ਆਪਣਾ ਆਪਣਾ ਤੇ ਠੀਕ ਹੈ ਫਿਰ ਸਾਲਨ ਵੀ ਆਪਣਾ 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 ਹੀ। ਸੋਚ ਲਓ ਸੋਚ ਲਿਆ ਇਹ ਤੁਸੀਂ ਵੱਡੇ ਭਰਾ ਨੂੰ ਸਾਲਣ ਨਹੀਂ ਦੇ ਰਹੇ ਹਾਂ ਤੁਸੀਂ ਵੀ ਛੋਟੇ ਭਰਾ ਨੂੰ ਸਾਬਣ ਨਹੀਂ ਦੇ ਰਹੇ ਮੈਂ ਕਿੱਦਾਂ ਦੇ ਦਿਆਂ ਕੀ ਗਰੰਟੀ ਹੈ ਕਿ ਤੂੰ ਨਹਾਏਗਾ ਹੈ ਕੀ ਗਰੰਟੀ ਤੁਹਾਡੀ ਸਾੜ ਕੇ ਬਹਿ ਗਏ ਜੀ ਤੇ ਤੁਸੀਂ ਕਿਸ ਹਿਸਾਬ 'ਚ ਸਾਬਣ ਗਵਾ ਕੇ ਬਹਿ ਗਏ ਹੋ ਚਲੋ ਅਸੀਂ ਸਾਬਣ ਮੰਗਿਆ ਤੁਸੀਂ ਕੀਤੀ ਨਾ ਹਾਂ ਤੁਸੀਂ ਸਾਲਣ ਮੰਗਿਆ ਐਸੇ ਕੀਤੀ ਨਾ ਕਸਮਾਨ ਖਾਓ ਓਏ ਸੜੀ ਪਈ ਆ ਹਾਂਡੀ ਮੈਂ ਝੂਠ ਬੋਲਣ ਦਿਆ ਵਾਂ ਚਲੋ ਤੁਹਾਡੇ ਕੋਲ ਸਾਬਣ ਹੈਗਾ ਤੁਸੀਂ ਝੂਠ ਬੋਲਦੇ ਹੋ ਆ ਸਾਡਾ ਵੀ ਰੁੜਿਆ ਪਿਆ ਅਸੀਂ ਝੂਠ ਬੋਲਣ ਦਾ ਤੁਸੀਂ ਮਾਸਾ ਰੁੜੇ ਸਾਬਣ ਨਾਲ ਕੁਝ ਨਹੀਂ ਵਿਗੜਦਾ ਤੁਸੀਂ ਘੜੀਸ ਕੇ ਲਾਓ ਬੁਰਕੀਆਂ ਉਹਦੇ ਨਾਲ ਹੁਣ ਇਹਦਾ ਧਿਆਨ ਕਿੱਥੇ ਸੀ ਇਹਦੇ ਮਾਸਾ ਕਿਤੇ ਲੈਂਜ ਲਵਾ ਜਿਹੜਾ ਇਹਨੂੰ ਸਾਲਣ ਦੇਸੇ ਸੜਿਆ ਕਿਹੜਾ ਤੇ ਦੂਜਾ ਕਿਹੜਾ ਤੂੰ ਵੀ ਉਹਦਾ ਜਿਹੜਾ ਨਾ ਸੁਰਖੀ ਘਟਾ ਉਹ ਜਿਹੜਾ ਇੰਨਾ ਕੁ ਬਚਿਆ ਨਾ ਉਹ ਗਿੱਟਿਆਂ ਤੇ ਮਾਰ ਗਿੱਟਿਆਂ ਤੇ ਜਿੱਤਿਆਂ ਤੇ ਮਾਰ ਉਹ ਚੱਲ ਬਾਨੋ ਭਰਾ ਹੋਦਾ ਚੱਲ ਫਿਰ ਅਸੀਂ ਵੀ ਲੈ ਲਾਂਗੇ ਸਾਬਣ ਚੱਲ ਜਾ ਕੰਮ ਕਰ ਯਾਰ ਤੈਨੂੰ ਵੱਡੇ ਭਰਾ ਜਾ ਕਿਨੂੰ ਨੂੰ ਗਿਆ ਨਾ ਕਰ ਜਾ ਕਿਨੂੰ ਗਿਆ ਚਲੋ ਖਤਮ। ਅੱਜ ਜਿਹੜੀ ਵੀਡੀਓ ਸੀ ਨਾ ਮੇਨ ਇਹਨਾਂ ਲਵ ਸਟੋਰੀ ਸੀ ਦੋਨਾਂ ਦੀ ਗੋਗੇ ਦੀ ਤੇ ਅਲਬੇਲੇ ਦੀ ਤੇ ਦੋਨੇ ਹੀ ਫਲੈਸ਼ਬੈਕ ਤੇ ਚੱਲ ਗਏ ਤੇ ਆਪਣੀਆਂ ਸੋਚਾਂ ਸੋਚਦੇ ਵੇ ਨੇ ਤੇ ਆਪਣਾ ਨੁਕਸਾਨ ਕਰ ਲਿਆ, ਇੱਕ ਨੇ ਹੱਡੀ ਸਾੜ ਲਈ ਤੇ ਇੱਕ ਨੇ ਸਾਬਣ ਆਪਣਾ ਖੋਰ ਲਿਆ। ਤੇ ਇਹ ਆ ਵੀ ਇਹਨਾਂ ਦਾ ਤਰੀਕਾ ਥੋੜਾ ਵੱਖਰਾ ਸੀਗਾ ਆਪਣਾ ਵੀਡੀਓ ਦਾ ਤੇ ਵਧੀਆ ਲੱਗਾ। ਜੇ ਇਹ ਫਲੈਸ਼ਬੈਕ 'ਚ ਜਾ ਸਕਦੇ ਅਸੀਂ ਵੀ ਜਾ ਸਕਦੇ, ਅਸੀਂ ਵੀ ਅੱਜ ਫਲੈਸ਼ਬੈਕ 'ਚ ਜਾਵਾਂਗੇ। ਵੇ ਹੋਰ ਮੈਨੂੰ ਕੀ ਚਾਹੀਦਾ ਇਹ ਚਿਹਰਾ ਖੋਰੇ ਕਿਸ ਦਾ ਏ ਜੋ ਹੋਰ ਕਿਤੇ